ਮੇਰੇ ਪਿਓ ਦਾਦੇ ਤੇ ਅਰਬ ਸ਼ਰੀਫ ਤੋਂ ਆਏ ਸਨ ਤੇ ਮੇਰੇ ਈਰਾਨ ਤੋਂ। ਅਸੀਂ ਤੇ ਤੁਰਕ ਨਸਲ ਹੁੰਨੇ ਆ ਤੇ ਅਸੀਂ ਮੰਗੋਲ। ਕਿੰਨੀ ਅਜੀਬ ਗੱਲ ਹੈ ਬਈ ਸਦੀਆਂ ਤੋਂ ਇਸ ਧਰਤੀ ਤੇ ਵਸਣ ਦੇ ਬਾਵਜੂਦ ਅਸੀਂ ਇਹ ਮੰਨਣ ਲਈ ਤਿਆਰ ਹੀ ਨਹੀਂ ਬਈ ਇਹ ਸਾਡੀ ਆਪਣੀ ਤਲ ਹੈ। ਆਖਿਰ ਅਸੀਂ ਇਸ ਗੱਲ ਤੇ ਫਖਰ ਕਿਉਂ ਕਰਨੇ ਆ ਬਈ ਸਾਡੇ ਵਟਕੇ ਬਾਹਰੋਂ ਆਏ ਸਨ? ਇਸ ਫੋਕੇ ਫਖਰ ਦਾ ਕਾਰਨ ਕੀ ਹੈ? ਜਾਣਨੇ ਆ ਤਾਰੀਖਦਾਨ ਸਲਮਾਨ ਰਸ਼ੀਦ ਕੋਲੋਂ। ਜਿਹੜੇ ਤੇ ਮੁਹੰਮਦ ਬਿਨ ਕਾਸਿਮ ਦੇ ਵੇਲੇ 'ਚ ਮੁਸਲਮਾਨ ਹੋਏ, ਜੌਕ ਦਰ ਜੌਕ ਜਿਹੜੇ ਹੋਏ, ਉਹ ਪੱਕੇ ਗਰੀਬ ਸਨ। ਕਿਉਂਕਿ ਤੁਸੀਂ ਇਹ ਯਾਦ ਰੱਖੋ ਕਿ ਸਿੰਧ ਵਿੱਚ ਜਿਹੜੀ ਰਿਆਇਆ ਸੀ ਉਹ ਬੁੱਧਿਸਟ ਸੀ, ਔਰ ਜਿਹੜੇ ਬਾਦਸ਼ਾਹੀ ਸੀ, ਚਾਚੀ ਆ ਉਹਦਾ ਜਿਹੜਾ ਬੇਟਾ ਡਾਹਰ ਸਨ, ਇਹ ਬ੍ਰਾਹਮਣ ਸੀ। ਚਾਚੇ ਇੱਕ ਪੰਡਤ ਦੀ ਔਲਾਦ ਸੀ। ਉਹਦਾ ਪੁੱਤਰ ਡਾਹਰ ਜਿਹੜਾ ਹੈ ਉਹ ਵੀ ਜ਼ਾਹਿਰ ਹੈ ਆਪਣੀ ਜਿਹੜੀ ਉੱਚੀ ਜਾਤ ਸੀ ਉਹਦਾ ਬੜਾ ਉਹ ਪੱਕਾ ਸੀ ਉਹ। ਅਤੇ ਜਿਹੜੀ ਆਮ ਰਿਆਇਆ ਸੀ ਉਹ ਵਿਚਾਰੇ ਗਰੀਬ ਬੁੱਧ ਮਤ ਦੇ ਪੈਰੋਕਾਰ ਸੀਗੇ। ਉਹ ਲੋਕ ਮੁਸਲਮਾਨ ਹੋਏ ਸਨ। ਉਹ ਇਹ ਕੋਈ ਨਹੀਂ ਸੀ ਕਿ ਜੀ ਇੱਥੇ ਸਾਰੇ ਉੱਚੀਆਂ ਜ਼ਾਤਾਂ ਵਾਲੇ ਵੀ ਮੁਸਲਮਾਨ ਹੋ ਗਏ। ਉਹ ਬਾਅਦ ਵਿੱਚ ਹੋਏ ਸਨ। ਔਰ ਉਹ ਕਦੋਂ ਹੋਏ ਨੇ? ਜਦੋਂ ਇਹ ਤੁਰਕਾਂ ਨੇ ਆਉਣਾ ਸ਼ੁਰੂ ਕੀਤਾ ਹੈ। ਸ਼ੁਰੂ ਹੋਇਆ ਮਹਿਮੂਦ ਗਜ਼ਨਵੀ ਦੇ ਨਾਲ, ਔਰ ਬਾਅਦ ਵਿੱਚ ਤੁਗਲਕ, ਇਹ ਸਾਰੇ ਜਿਹੜੇ ਸਨ। ਇਹਨਾਂ ਦੀਆਂ ਕਿਤਾਬਾਂ ਵਿੱਚ ਤੁਸੀਂ ਪੜ੍ਹੋ ਜਜ਼ੀਆ ਲੈਣ ਦਾ ਤਰੀਕਾ ਕੀ ਸੀ। ਉਹਦੇ ਵਿੱਚ ਉਹਨੇ ਦੱਸਿਆ ਕਿ ਜਜ਼ੀਆ ਜਿਹੜਾ ਲੈ ਕੇ ਆਏਗਾ ਉਹ ਇੰਝ ਨਹੀਂ ਦੇਵੇਗਾ ਕਲੈਕਟਰ ਨੂੰ, ਟੈਕਸ ਕਲੈਕਟਰ ਨੂੰ। ਉਹ ਇੰਝ ਲੈ ਕੇ ਆਏਗਾ ਅਤੇ ਟੈਕਸ ਕਲੈਕਟਰ ਨੂੰ ਇੰਝ ਕਰਕੇ ਖੋਏਗਾ, ਉਹਦੀ ਤੌਹੀਨ ਕਰਨ ਲਈ ਜਜ਼ੀਆ ਦੇਣ ਵਾਲੇ ਦੀ। ਔਰ ਦੂਸਰਾ ਕਿਤਾਬ ਵਿੱਚ ਲਿਖਿਆ ਹੋਇਆ ਹੈ ਤਾਰੀਖ ਫਿਰੋਜ਼ ਸ਼ਾਹੀ 'ਚ ਕਿ ਜਜ਼ੀਆ ਲੈਣ ਤੋਂ ਬਾਅਦ ਉਹਦੇ ਮੂੰਹ 'ਚ ਜਾਂ ਤਾਂ ਥੁੱਕਣਾ ਹੈ ਦੇਣ ਵਾਲੇ ਦੇ, ਅਤੇ ਜਾਂ ਥੱਲੋਂ ਕੋਈ ਗੰਦ ਚੁੱਕ ਕੇ ਉਹਦੇ ਮੂੰਹ 'ਚ ਪਾ ਦੇਣਾ। ਹੁਣ ਤੁਸੀਂ ਇਹ ਸੋਚੋ ਜੀ ਕਿ ਇੱਕ ਪੰਡਤ ਜਿਹੜਾ ਹੈ ਜੀ, ਜਿਹੜਾ ਆਪਣੇ ਆਪ ਨੂੰ ਸਭ ਤੋਂ ਉੱਚੀ ਜਾਤ ਮੰਨਦਾ ਹੈ, ਉਹਦੇ ਨਾਲ ਇਹ ਤੌਹੀਨ ਕੀਤੀ ਜਾ ਰਹੀ ਹੈ। ਜਾਂ ਇੱਕ ਕਸ਼ਵਾਹਾ ਰਾਜਪੂਤ ਹੈ, ਸੂਰਿਆਵੰਸ਼ੀ ਰਾਜਪੂਤ ਹੈ, ਉਹਦੇ ਨਾਲ ਇਹ ਤੁਸੀਂ ਕਰਦੇ ਪਏ ਹੋ, ਅਤੇ ਉਹ ਕਿੱਥੇ ਬਰਦਾਸ਼ਤ ਕਰ ਸਕਦਾ? ਉਹ 2-3 ਵਾਰੀ ਹੋਏਗਾ ਅਤੇ ਉਹ ਮੁਸਲਮਾਨ ਹੋਣਾ ਹੀ ਹੋਣਾ ਹੈ ਉਹਨੇ ਲਾਜ਼ਮੀ। ਔਰ ਇਸ ਬੰਦੇ ਵਿੱਚ ਇਤਨਾ ਵੱਡਾ ਅਹਿਸਾਸ ਕਮਤਰੀ ਹੋਏਗਾ ਕਿ ਉਹਨੇ ਇੱਕ ਨਸਲ ਤੇ ਦੂਰ ਦੀ ਇੱਕ ਪੀੜ੍ਹੀ ਦੂਰ ਦੀ ਗੱਲ ਹੈ, ਉਹਨੇ 1-2 ਸਾਲਾਂ ਵਿੱਚ ਹੀ ਸੈਯਦ ਬਣ ਜਾਣਾ। ਉਹਨੇ ਕਹਿਣਾ ਜੀ ਅਸੀਂ ਤਾਂ ਬਾਹਰੋਂ ਆਏ ਹਾਂ, ਆਪਾਂ ਤਾਂ ਫੌਜ ਦੇ ਨਾਲ ਆਏ ਸੀ। ਉਹ ਫਿਰ ਐਸੀ ਉਹ ਕੋਈ ਬਿਮਾਰੀ ਬੈਠੀ। ਮੈਂ ਤੁਹਾਨੂੰ ਦੱਸਾਂ ਕਿ ਅਕਬਰ ਦੇ ਜ਼ਮਾਨੇ ਤੱਕ ਇਹ ਬਿਮਾਰੀ ਫਿੱਟ ਹੋ ਗਈ ਸੀ ਮੁਸਲਮਾਨਾਂ 'ਚ। ਇਹ ਖ਼ਤਮ ਸਿਰਫ ਉਸ ਸੂਰਤ 'ਚ ਹੋਏਗਾ ਕਿ ਜਦ ਸਾਡੇ 'ਚ ਵਾਕਈ ਤਾਲੀਮ ਆਏਗੀ, ਸਾਨੂੰ ਆਪਣੇ ਆਪ ਦਾ ਪਤਾ ਲੱਗੇਗਾ, ਔਰ ਅਸੀਂ ਇਹ ਮੰਨਣ ਨੂੰ ਤਿਆਰ ਹੋਵਾਂਗੇ ਕਿ ਪਾਕਿਸਤਾਨ ਮੁਹੰਮਦ ਬਿਨ ਕਾਸਿਮ ਦੇ ਆਉਣ ਨਾਲ ਨਹੀਂ ਬਣਿਆ ਸੀ, ਕਿ ਅਸੀਂ ਮੋਹਿੰਜੋਦੜੋ ਔਰ ਹੜੱਪਾ ਦੇ ਉਹ ਹੈਗੇ ਆ ਵਾਰਸ, ਅਤੇ ਅਸੀਂ ਬਹੁਤ ਪਿੱਛੋਂ ਇੰਝ ਟੁਰੇ ਆ ਰਹੇ ਸੀ, ਅਤੇ ਅਸੀਂ ਕੋਈ ਬੁਰੇ ਲੋਕ ਨਹੀਂ ਸੀਗੇ। ਅਸੀਂ ਬੜੇ ਸ਼ਹਿਰ ਆਬਾਦ ਕੀਤੇ ਸਨ, ਮਤਲਬ ਅੱਜ ਦੇ ਸ਼ਹਿਰਾਂ ਤੋਂ ਵੀ ਬਿਹਤਰ ਸਨ। ਠੀਕ ਹੈ ਜੀ, ਜਿੱਥੇ ਸਫਾਈ ਦਾ ਪ੍ਰੋਗਰਾਮ ਸੀ, ਜਿੱਥੇ ਇੱਕ ਮਿਊਨਸਪੈਲਿਟੀ ਕੰਮ ਕਰਦੀ ਸੀ। ਕਿਉਂਕਿ ਸਾਨੂੰ ਉਹਦੀ ਫਹਿਮ ਨਹੀਂ ਹੈ, ਸਮਝ ਨਹੀਂ ਹੈ, ਅਤੇ ਸਾਡੇ 'ਚ ਅਹਿਸਾਸ ਕਮਤਰੀ ਆ ਗਿਆ ਹੈ ਕਿ ਜੀ ਅਸੀਂ ਬਾਹਰੋਂ ਆਏ ਹਾਂ ਅਤੇ ਅੱਛੇ ਹੋ ਸਕਦੇ ਹਾਂ। ਅਸੀਂ ਉਹਨਾਂ ਸ਼ਹਿਰਾਂ ਦੇ ਵਾਰਸ ਆਪਣੇ ਆਪ ਨੂੰ ਮੰਨਣ ਨੂੰ ਹੀ ਤਿਆਰ ਨਹੀਂ ਹੈਗੇ। ਧਰਤੀ ਦੇ ਨਾਲ ਸਾਨੂੰ ਉਂਝ ਹੀ ਜੋੜਨਾ ਪਏਗਾ ਜਿਵੇਂ ਮਾਂ ਦੇ ਪੇਟ 'ਚ ਬੱਚਾ ਮਾਂ ਦੀ ਬੱਚੇਦਾਨੀ ਨਾਲ ਜੁੜਿਆ ਹੁੰਦਾ ਹੈ। ਉਹ ਜਿਹੜੀ ਅਸੀਂ ਡੋਰੀ ਕੱਟ ਛੱਡੀ ਹੈ ਨਾ, ਨਾਫ ਆਪਣੀ, ਉਹ ਸਾਡਾ ਸਭ ਤੋਂ ਵੱਡਾ ਨੁਕਸਾਨ ਹੈ।